दर्शकों ब्रेक तो बाद थोड़ा स्वागत है जी। रसा एंड वाले सैक्शन च साडे दर्शकों ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1685 ਚ ਅੱਜ ਦੇ ਦਿਨ ਪੌਂਟਾ ਸਾਹਿਬ ਦੇ ਕਿਲੇ ਦੀ ਨੀਂਹ ਗੁਰੂ ਸਾਹਿਬ ਨੇ ਰੱਖੀ ਜੀ। ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਗੁਰੂ ਸਾਹਿਬ ਨਾਨ ਰਿਆਸਤ ਚ ਆਏ ਔਰ ਉਹਨਾਂ ਦੀ ਚਾਹਨਾ ਸੀ ਕਿ ਗੁਰੂ ਸਾਹਿਬ ਲੰਬਾ ਵਕਤ ਰੁਕਣ। ਇੱਕ ਦਿਨ ਉਹਨਾਂ ਨੇ ਤੁਰਦੇ ਤੁਰਦੇ ਜਿਹੜਾ ਘੋੜੇ ਦੇ ਉੱਤੇ ਜਮਨਾ ਦੇ ਕੰਢੇ ਆ ਕੇ ਇੱਕ ਥਾਂ ਤੇ ਪੈਰ ਉਹਨਾਂ ਦਾ ਘੋੜੇ ਟਿਕੇ ਜੀ। ਉਸ ਨੂੰ ਤੋਂ ਹੀ ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਇੱਥੇ ਅਸੀਂ ਉਤਾਰਾ ਕਰਾਂਗੇ। ਉੱਥੇ ਹੀ ਫਿਰ ਛੋਟਾ ਜਿਹਾ ਸ਼ਹਿਰ ਵਸ ਗਿਆ, ਕਿਲਾ ਵੀ ਬਣਿਆ ਔਰ ਪੌਂਟੇ ਦਾ ਮਤਲਬ ਹੀ ਪਾਉ ਟਿਕਾ ਤੋਂ ਹੈ ਕਿ ਪੈਰ ਟਿਕ ਗਿਆ ਔਰ ਇਸ ਤਰ੍ਹਾਂ ਗੁਰੂ ਸਾਹਿਬ ਨੇ ਪੌਂਟਾ ਸ਼ਹਿਰ ਵਸਾਇਆ ਜਿੱਥੇ ਲਗਭਗ 3-3.5 ਸਾਲ ਗੁਰੂ ਸਾਹਿਬ ਰਹੇ। 52 ਕਵੀ ਔਰ ਜਿਹੜੀ ਕ੍ਰੀਏਟਿਵ ਲਿਟਰੇਚਰ ਦਾ ਬਹੁਤ ਸਾਰਾ ਕੁਛ ਇਸ ਥਾਂ ਨਾਲ ਜੁੜਿਆ ਹੋਇਆ। ਇੱਥੇ ਹੀ ਗੁਰੂ ਸਾਹਿਬ ਨੇ ਜਿਹੜੀ ਪਹਿਲੀ ਜੰਗ ਆਪਣੀ ਜ਼ਿੰਦਗੀ ਦੀ ਜਦੋਂ ਉਹਨਾਂ ਦੀ ਲਗਭਗ 19 ਸਾਲ ਉਮਰ ਹੈ, ਭੰਗਾਣੀ ਦਾ ਯੁੱਧ 22 ਧਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ, ਉਹ ਵੀ ਜਿੱਤਿਆ। 1906 ਚ ਅੱਜ ਦੇ ਦਿਨ ਕੈਨੇਡਾ ਦਾ ਜਾਂ ਨਾਰਥ ਅਮਰੀਕਾ ਦਾ ਪਹਿਲਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ, ਜਿਹੜਾ ਅੱਜ ਏਜੰਸੀਆਂ ਦਾ ਹੈੱਡਕੁਆਰਟਰ ਬਣ ਗਿਆ, ਇੱਥੇ ਹੀ ਮੋਦੀ ਨੂੰ ਵੀ ਲਿਆਂਦਾ ਸੀ ਔਰ ਅਕਾਲੀ ਵਫਦ ਨੂੰ ਵੀ ਚੋਰੀ ਛਿਪੇ ਉਹਨਾਂ ਦੇ ਗਲ 'ਚ ਵੀ ਜਿਹੜੇ ਆ ਉਹ ਪਰਨੇ ਪਾਏ ਆ ਉਹਨਾਂ ਨੇ। ਉਸ ਦਾ ਨੀਂਹ ਪੱਥਰ ਰੱਖਿਆ ਗਿਆ। 1962 ਚ ਜਦੋਂ ਕਿ ਮਾਸਟਰ ਤਾਰਾ ਸਿੰਘ ਨੂੰ ਥੱਲੇ ਸੁੱਟਣ ਦੇ ਲਈ ਕੈਰੋਂ ਚੀਫ ਮਿਨਿਸਟਰ ਬਣਾਇਆ ਸੀ ਨਹਿਰੂ ਨੇ ਜੀ ਔਰ ਸੰਤ ਫਤਿਹ ਸਿੰਘ ਨੂੰ ਅੱਗੇ ਕਰਕੇ ਇਹਨਾਂ ਨੇ ਮੁੱਲਾਂਪੁਰ ਕਾਨਫਰੰਸ ਕੀਤੀ ਔਰ ਪੂਰਾ ਜ਼ੋਰ ਲਾ ਕੇ ਸਰਕਾਰ ਨੇ ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਦਲ ਤੋਂ ਤੋੜੇ, ਦੂਸਰਿਆਂ ਤੋਂ ਤੋੜੇ ਔਰ ਫਤਿਹ ਸਿੰਘ ਨੂੰ ਜਿਹੜਾ ਸਿੱਖਾਂ ਦਾ ਲੀਡਰ ਸਥਾਪਿਤ ਕੀਤਾ ਔਰ ਇੱਥੋਂ ਹੀ ਮਾਸਟਰ ਤਾਰਾ ਸਿੰਘ ਦਾ ਪਤਨ ਸ਼ੁਰੂ ਹੋਇਆ। ਜਦੋਂ ਕੁਝ ਹੋਰ ਇਹ ਨਹੀਂ ਸੀ ਕਰ ਸਕਦੇ ਮਾਸਟਰ ਤਾਰਾ ਸਿੰਘ ਦੇ ਖਿਲਾਫ, ਫਿਰ ਇਹਨਾਂ ਨੇ ਜਿਹੜਾ ਜੱਟ ਪਾਪੇ ਦਾ ਸਵਾਲ ਬਹੁਤ ਵਾਰੀ ਅੱਜ ਕਈ ਵਾਰੀ ਇਹ ਚਰਚਾ ਦਾ ਵਿਸ਼ਾ ਹੁੰਦਾ ਹੈ ਵੀ ਇਹ ਕਿਉਂ ਇਸ ਕਿਸਮ ਦੀ ਨਫ਼ਰਤ ਜਾਂ ਗੱਲ ਆਉਂਦੀ ਹੈ, ਪਰ ਇਹ ਵੀ ਸਰਕਾਰੀ ਨੀਤੀ ਸੀ ਕਿ ਮਾਸਟਰ ਤਾਰਾ ਸਿੰਘ ਨੂੰ ਥੱਲੇ ਸੁੱਟਣ ਦੇ ਲਈ ਕੈਰੋਂ ਨੇ ਇਸ ਜਿਹੜੀ ਡਿਵੀਜ਼ਨ ਲਾਈਨ ਹੈ ਉਸ ਨੂੰ ਵੀ ਇਸਤੇਮਾਲ ਕੀਤਾ। 1984 ਦੇ ਵਿੱਚ ਸੰਤਾ ਨਿਹੰਗ ਜਿਹੜਾ ਅੱਜ ਦੇ ਦਿਨ ਪੰਥ ਚੋਂ ਖਾਰਜ ਐਕਸਕਮਿਊਨੀਕੇਟ ਕੀਤਾ ਗਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1646 ਦੇ ਵਿੱਚ ਸਿਟੀ ਆਫ ਐਲਬਨੀ, ਜੇ ਅੱਜ ਬਹੁਤਿਆਂ ਨੂੰ ਪੁੱਛੋ ਨਿਊਯਾਰਕ 'ਚ ਕਿ ਨਿਊਯਾਰਕ ਦੀ ਰਾਜਧਾਨੀ ਕਿਹੜੀ ਹੈ, ਪਤਾ ਹੀ ਨਹੀਂ ਹੁੰਦਾ ਬਹੁਤਿਆਂ ਸਮਝਦੇ ਨਿਊਯਾਰਕ ਰਾਜਧਾਨੀ ਐਲਬਨੀ ਹੈ ਨਿਊਯਾਰਕ ਦੀ ਔਰ ਇਹ 1686 ਦੇ ਵਿੱਚ ਅੱਜ ਦੇ ਦਿਨ ਉਹ ਚਾਰਟਰਡ ਸਿਟੀ ਬਣਿਆ। 1775 ਜਾਰਜ ਵਾਸ਼ਿੰਗਟਨ ਨੇ ਅਮਰੀਕਾ ਦੀ ਫੌਜ ਦੀ ਕਮਾਨ ਸੰਭਾਲੀ। 1812 ਚ ਡਿਊਕ ਆਫ ਵੈਲਿੰਗਟਨ ਨੇ ਫਰਾਂਸ ਨੂੰ ਜਿਹੜਾ ਫਰਾਂਸ ਦੀਆਂ ਫੌਜਾਂ ਨੂੰ ਬੈਟਲ ਆਫ ਸੈਲਾਮੈਨਕਾ ਸਪੇਨ ਦੇ ਵਿੱਚ ਹਰਾਇਆ। 1960 ਦੇ ਵਿੱਚ ਕਿਊਬਾ ਨੇ ਜਿੰਨੀਆਂ ਅਮਰੀਕਾ ਦੀਆਂ ਸ਼ੂਗਰ ਮਿਲ ਸੀ ਕਿਊਬਾ ਚੋਂ ਸਾਰੀਆਂ ਤੇ ਹੀ ਉਹਨਾਂ ਨੂੰ ਨੈਸ਼ਨਲਾਈਜ਼ ਕਰ ਲਿਆ। ਹੁਣ ਵੈਸੇ ਆਲਮੋਸਟ 55-60 ਸਾਲ ਬਾਅਦ ਉਹਨਾਂ ਦੀ ਐਮਬੈਸੀ ਵੀ ਕਿਊਬਾ ਦੀ ਅਮਰੀਕਾ 'ਚ ਖੁੱਲ੍ਹ ਗਈ ਹੈ, ਅਮਰੀਕਾ ਦੀ ਕਿਊਬਾ 'ਚ ਖੁੱਲ੍ਹ ਗਈ। 1975 'ਚ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ ਵੋਟ ਪਾ ਕੇ ਜਨਰਲ ਰਾਬਰਟ ਈ ਲੀ ਨੂੰ ਦੀ ਸਿਟੀਜ਼ਨਸ਼ਿਪ ਰਿਸਟੋਰ ਕੀਤੀ। ਇਹ ਵੀ ਬੜੀ ਇੰਟਰਸਟਿੰਗ ਡਿਵੈਲਪਮੈਂਟ ਹੈ ਕਿ ਜਦੋਂ ਇੱਥੇ ਸਲੇਵਰੀ ਦਾ ਇਸ਼ੂ ਤੇ ਸਾਊਥ ਔਰ ਨਾਰਥ ਦੀ ਜੰਗ ਹੋਈ ਤੇ ਜਨਰਲ ਲੀ ਜਿਹੜਾ ਕਨਫੈਡਰੇਟ ਟਰੂਪਸ ਦਾ ਲੀਡਰ ਸੀ ਸਾਊਥ ਦਾ ਔਰ ਉਹਨੂੰ ਬੇਸ਼ੱਕ ਬਾਅਦ ਦੇ ਵਿੱਚ ਉਹਨੇ ਸਰੈਂਡਰ ਵੀ ਕਰ ਦਿੱਤਾ, ਉਸ ਨੂੰ ਪਾਰਡਨ ਕਰ ਦਿੱਤਾ ਗਿਆ ਸੀ, ਪਰ ਉਹਦੀ ਸਿਟੀਜ਼ਨਸ਼ਿਪ ਨਹੀਂ ਸੀ ਰਿਸਟੋਰ ਕੀਤੀ, ਉਹਨੂੰ ਵੋਟਿੰਗ ਹੱਕ ਨਹੀਂ ਸੀ ਦਿੱਤਾ ਗਿਆ। ਲੇਕਿਨ ਉਹਦੇ ਨਾਂ ਤੇ ਲੀ ਹਾਈਵੇ ਹੈ, ਯਾਦਗਾਰਾਂ ਕਈ ਬਹਾਦਰ ਜਨਰਲ ਸੀ। ਸੋ ਬਾਅਦ ਦੇ ਵਿੱਚ 1975 ਚ ਅਮਰੀਕਾ ਨੇ ਆਲਮੋਸਟ ਕਿੰਨੇ ਸਾਲ ਬਾਅਦ 100-150 ਸਾਲ ਬਾਅਦ ਜਿਹੜਾ ਉਹ ਇਹ ਫੈਸਲਾ ਕੀਤਾ ਵੀ ਉਹਦੀ ਸਿਟੀਜ਼ਨ, ਉਹ ਮਰ ਗਿਆ ਸੀ ਕਦੋਂ ਦਾ ਮਰ ਗਿਆ, ਪਰ ਇਹ ਟੂ ਸੈਟ ਦਾ ਰੈਕਡ ਸਟੇਟ। 1988 ਦੇ ਵਿੱਚ 500 ਦੇ ਕਰੀਬ ਅਮਰੀਕਾ ਦੇ ਸਾਇੰਸਦਾਨਾਂ ਨੇ ਇਹ ਸਹੁੰ ਖਾਧੀ ਕਿ ਜਿਹੜੀ ਪੈਂਟਾਗਨ ਅਮਰੀਕਾ ਦੇ ਆਰਮੀ ਹੈੱਡਕੁਆਰਟਰ ਵੱਲੋਂ ਜਰਮ ਵਾਰਫੇਅਰ ਰਿਸਰਚ ਕੀਤੀ ਜਾ ਰਹੀ ਹੈ ਉਸ ਨੂੰ ਉਹ ਬਿਲਕੁਲ ਉਸ ਦੇ ਖਿਲਾਫ ਨੇ। 2003 ਚ ਪੈਰਿਸ ਚ ਆਈਫਲ ਟਾਵਰ ਨੂੰ ਅੱਗ ਲੱਗੀ, ਹਜ਼ਾਰਾਂ ਨੂੰ ਬਚਾ ਲਿਆ ਗਿਆ। 2012 ਚ ਪ੍ਰਣਾਬ ਮੁਖਰਜੀ ਭਾਰਤ ਦਾ ਰਾਸ਼ਟਰਪਤੀ ਬਣਿਆ ਔਰ 2013 ਦੇ ਵਿੱਚ ਸਾਇੰਸਦਾਨਾਂ ਨੇ ਪ੍ਰੂਵ ਕੀਤਾ ਕਿ ਜਿਹੜੀਆਂ ਡਾਲਫਿਨ ਮੱਛੀਆਂ ਨੇ ਉਹ ਵੀ ਸਾਡੇ ਵਾਂਗ ਇੱਕ ਦੂਜੇ ਦਾ ਨਾਂ ਰੱਖਦੀਆਂ। ਸੋ ਬੰਦੇ ਤੋਂ ਬਾਅਦ ਹਿਊਮਨ ਬੀਇੰਗ ਤੋਂ ਬਾਅਦ ਸਭ ਤੋਂ ਇੰਟੈਲੀਜੈਂਟ ਡਾਲਫਿਨ। ਦੇਖਿਆ ਡਾਲਫਿਨ ਸ਼ੋਅ ਕਦੇ ਜੀ? ਤੇ ਉਹ ਵੀ ਕਹਿੰਦੀਆਂ ਹੋਣੀਆਂ ਵੇ ਭੈਣਾ ਇੱਧਰ ਆ, ਉਹ ਨਾਂ ਰੱਖਿਆ ਹੋਣਾ, ਪਤਾ ਨਹੀਂ ਕੀ ਨਾਂ ਰੱਖਿਆ ਹੋਣਾ ਨੇ, ਕਿਸੇ ਨੇ ਕੋਈ ਟ੍ਰੇਸੀ ਰੱਖਿਆ ਹੋਣਾ, ਕੋਈ ਰੱਖਿਆ ਹੋਣਾ, ਬਟ ਹਿਊਮਨ ਬੀਇੰਗ ਤੋਂ ਬਾਅਦ ਮੋਸਟ ਇੰਟੈਲੀਜੈਂਟ ਡਾਲਫਿਨ। ਇਹ ਵੀ ਸਾਇੰਸਦਾਨਾਂ ਨੇ ਪ੍ਰੂਵ ਕੀਤਾ, ਉਹਨਾਂ ਨੂੰ ਵੀ ਨਾਂ ਲੈ ਕੇ ਬੁਲਾਉਂਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ।
ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਗੌੜੀ ਰਾਗ ਦਾ ਸ਼ਬਦ ਚੁਣਿਆ ਜੀ। ਪਿੰਡ ਮੂਐ ਜਿਉ ਕੇ ਘਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾ। ਜਿਨ ਰਾਮ ਜਾਣਿਆ ਤਿਨੇ ਪਛਾਣਿਆ, ਜਿਉ ਗੂੰਗੇ ਸਾਕਰ ਮਨ ਮਾਨਿਆ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ। ਰਹਾਓ ਸੋ ਗੁਰ ਕਰੋ ਜੇ ਬਹੁਰ ਨ ਕਰਨਾ, ਸੋ ਪਦ ਰਵੋ ਜੇ ਬਹੁਰ ਨ ਰਵਨਾ। ਸੋ ਧਿਆਨ ਧਰੋ ਜੇ ਬਹੁਰ ਨ ਧਰਨਾ, ਐਸੇ ਮਰੋ ਜੇ ਬਹੁਰ ਨ ਮਰਨਾ। ਉਲਟੀ ਗੰਗ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮੈਂ ਨਹਾਵੋ। ਲੋਚਾ ਸੰਸਰ ਇਉ ਬਿਵਹਾਰਾ, ਤਤ ਵਿਚਾਰ ਕਿਆ ਅਵਰ ਵਿਚਾਰਾ। ਅਪ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਓ ਜੇ ਬਹੁਰ ਨਾ ਆਵੋ। ਹੁਣ ਇਹ ਬੜੇ ਸਧਾਰਨ ਸ਼ਬਦਾਂ 'ਚ ਕਬੀਰ ਸਾਹਿਬ ਨੇ ਯਾਦ ਕਰਵਾਇਆ ਕਿ ਜੇ ਸਰੀਰ ਦਾ ਮੋਹ ਮਰ ਜਾਏ, ਪਿੰਡ ਮੂਏ ਜਿਉ ਕਹਿ ਘਰ ਜਾਤਾ, ਫਿਰ ਇਹ ਦੱਸੋ ਕਿ ਰੂਹ ਕਿੱਥੇ ਜਾਏਗੀ, ਕਿਹੜੇ ਘਰ 'ਚ ਜਾਏਗੀ। ਜੀ। ਸ਼ਬਦ ਅਤੀਤ ਅਨਾਹਦ ਰਾਤਾ, ਇਸ ਲਈ ਸਰੀਰ ਨੂੰ ਸ਼ਬਦ ਦੇ ਨਾਲ ਸਰੀਰ ਦਾ ਮੋਹ ਮਾਰੋ, ਤਾਂ ਕਿ ਤੁਸੀਂ ਸ਼ਬਦ ਦੇ ਵਿੱਚ ਜੁੜ ਕੇ ਫਿਰ ਉਸ ਆਨੰਦ ਨੂੰ ਮਾਣੋ। ਜਿਨ ਰਾਮ ਜਾਣਿਆ ਤਿਨੇ ਪਛਾਣਿਆ, ਜਿਨੇ ਨਿਰੰਕਾਰ ਨੂੰ ਜਾਣ ਲਿਆ ਉਸ ਨੂੰ ਆਪੇ ਦੀ ਪਛਾਣ ਹੋਈ। ਔਰ ਇਹ ਇਵੇਂ ਹੀ ਹੈ ਜਿਉਂ ਗੂੰਗੇ ਸਾਕਰ ਮਨ ਮਾਨਿਆ, ਜਿਵੇਂ ਗੂੰਗਾ ਸ਼ੱਕਰ ਖਾਏ ਤੇ ਉਹਦੇ ਅੰਦਰ ਤਸੱਲੀ ਹੁੰਦੀ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਹੁਣ ਕਹੇਗਾ ਥੋੜੀ, ਉਹ ਤਾਂ ਗੂੰਗਾ ਹੈ। ਲੇਕਿਨ ਇਹ ਵੀ ਇਸੇ ਤਰ੍ਹਾਂ ਹੀ ਆਨੰਦ ਹੈ ਰੱਬ ਦੀ ਯਾਦ ਦਾ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ। ਇਹ ਜੋਗੀਆਂ ਦੇ ਮੱਤ ਦੇ ਵਿੱਚ ਈੜਾ ਪਿੰਗਲਾ ਸੁਖਮਨ, ਖੱਬੀ ਸਾਹ ਚੋਂ ਨਾਸ ਚੋਂ ਸਾਹ ਖਿੱਚੋ, ਇੱਥੇ ਰੋਕੋ, ਤ੍ਰਿਕੁਟੀ 'ਚ ਰੋਕੋ, ਸੱਜੇ ਚੋਂ ਛੱਡੋ, ਇਹ ਸਾਰੇ ਪਖੰਡ ਨੇ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਮੈਂ ਤਾਂ ਉਹ ਗਿਆਨ ਰੱਬ ਦੇ ਪਿਆਰ ਦਾ, ਰੱਬ ਦੀ ਯਾਦ ਦਾ ਲਿਆ ਕਿ ਜਿੱਥੇ ਮੈਂ ਮਨ ਮੇਰਾ ਇਹਦੇ ਤੇ ਦ੍ਰਿੜ ਹੈ, ਇਹ ਸੁਖਮਨ ਸਖਮਨ ਦੀ ਲੋੜ ਨਹੀਂ ਹੈ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਪਦ ਰਵੋ ਜੇ ਬਹੁਰ ਨਾ। ਉਸ ਗੁਰੂ ਨੂੰ ਧਿਆਓ, ਉਸ ਗੁਰੂ ਨੂੰ ਧਾਰੋ ਜਿਹਨੂੰ ਧਾਰਨ ਤੋਂ ਬਾਅਦ ਕਿਸੇ ਹੋਰ ਦੀ ਲੋੜ ਨਾ ਰਹੇ। ਉਸ ਘਰ 'ਚ ਵਸੋ ਨਿਰੰਕਾਰ ਦੀ ਯਾਦ ਤੇ, ਜਿੱਥੇ ਕਿਤੇ ਹੋਰ ਨਾ ਵਸਣਾ ਪਏ। ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਕਿਸੇ ਹੋਰ ਪਾਸੇ ਧਿਆਨ ਨਾ ਧਰਨਾ ਪਏ। ਐਸਾ ਮਰੋ ਜੇ ਬਹੁਰ ਨਾ ਮਰਨਾ, ਐਸੀ ਹੀ ਤੁਹਾਡੀ ਮੌਤ ਹੋਏ ਜਿਹੜੀ ਮਨ ਨੂੰ ਮਾਰਨਾ। ਜਿਵੇਂ ਕਬੀਰ ਸਾਹਿਬ ਦਾ ਹੀ ਸ਼ਾਇਦ ਐਸੀ ਮਰਨੀ ਜੋ ਮਰੇ ਫਿਰ ਬਹੁਰ ਨਾ ਮਰਨਾ ਹੋਏ, ਇਸੇ ਗੱਲ ਨੂੰ ਇੱਥੇ ਦੁਹਰਾਇਆ। ਉਲਟੀ ਗੰਗ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮੈਂ ਨਾਵੋ। ਹਿੰਦੂ ਜਿਹੜੇ ਨੇ ਗੰਗਾ ਜਮਨਾ ਸਰਸਵਤੀ ਜਿੱਥੇ ਜਾ ਕੇ ਮਿਲਦੀਆਂ, ਸਰਸਵਤੀ ਤਾਂ ਹੈ ਹੀ ਨਹੀਂ ਪਰ ਬਣਾਈ ਹੋਈ ਹੈ, ਉਹਦੇ ਤੇ ਤ੍ਰਿਵੇਣੀ ਤੇ ਉੱਥੇ ਨਹਾਉਂਦੇ ਨੇ ਜਾ ਕੇ। ਕਬੀਰ ਸਾਹਿਬ ਕਹਿੰਦੇ ਨੇ ਮੇਰੇ ਅੰਦਰ ਗੰਗਾ ਤੇ ਜਮਨਾ ਦੋਨੋਂ ਮਿਲੀਆਂ ਹੋਈਆਂ, ਔਰ ਮੈਂ ਮਨ ਦੇ ਵਿੱਚ ਜਿਹੜਾ ਉਸ ਰੱਬ ਨੂੰ ਯਾਦ ਕਰਕੇ ਉਹਦਾ ਇਸ਼ਨਾਨ ਕਰਦਾ। ਲੋਚਾ ਸੰਸਰ ਇਹੋ ਵਿਵਹਾਰਾ, ਜਦੋਂ ਤੁਸੀਂ ਇਸ ਸਥਿਤੀ ਤੇ ਪਹੁੰਚ ਜਾਂਦੇ ਹੋ ਫਿਰ ਤੁਹਾਡੀਆਂ ਅੱਖਾਂ ਹਰ ਇੱਕ ਨੂੰ ਬਰਾਬਰ ਦੇਖਦੀਆਂ। ਤਤ ਵਿਚਾਰ ਕਿਆ ਅਵਰ ਵਿਚਾਰਾ, ਫਿਰ ਇੱਕ ਨਿਰੰਕਾਰ ਦੀ ਯਾਦ ਦੀ ਵਿਚਾਰ ਹੀ ਰਹਿੰਦੀ ਹੈ, ਹੋਰ ਕੁਛ ਨਹੀਂ ਰਹਿੰਦਾ। ਅਪ ਤਜ ਬਾਏ ਪ੍ਰਿਥਵੀ ਆਕਾਸਾ, ਫਿਰ ਆਕਾਸ਼ ਪ੍ਰਿਥਵੀ ਜਲ ਜਿਹੜੀ ਹੈ ਵਾਯੂ, ਇਹ ਸਾਰੀਆਂ ਪੰਜ ਜਿਹੜੇ ਮਹਾਭੂਤ ਨੇ, ਜਿਹੜੇ ਸਰੀਰ ਦੇ ਇਨਗਰੀਡੀਐਂਟ ਨੇ, ਇਹ ਸਾਰਿਆਂ ਦੀ ਸਮਝ ਆ ਜਾਂਦੀ ਹੈ। ਐਸੀ ਰਹਿਤ ਰਹੋ ਹਰ ਪਾਸਾ, ਫਿਰ ਹਰ ਪਾਸੇ ਨਿਰੰਕਾਰ ਨਜ਼ਰ ਆਉਂਦਾ। ਤੇ ਅਖੀਰ 'ਚ ਕਬੀਰ ਸਾਹਿਬ ਨੇ ਕਿਹਾ ਕਹਿ ਕਬੀਰ ਨਿਰੰਜਨ ਧਿਆਵੋ। ਜਦੋਂ ਅਸੀਂ ਕਬੀਰ ਸਾਹਿਬ ਕਹਿੰਦੇ ਨੇ ਉਸ ਰੱਬ ਨੂੰ ਯਾਦ ਕਰਦੇ ਹਾਂ, ਤਿਤ ਕਰ ਜਾਓ ਜੇ ਬਹੁਰ ਨਾ ਆਵੋ। ਇਹ ਰੱਬ ਦੀ ਯਾਦ ਐਸਾ ਘਰ ਹੈ ਜਿੱਥੇ ਤੁਹਾਡਾ ਮਨ ਇੱਕ ਵਾਰੀ ਟਿਕ ਗਿਆ, ਫਿਰ ਕਿਤੇ ਹੋਰ ਭੱਜਣ ਦੀ ਲੋੜ ਨਹੀਂ ਹੈ ਜੀ। ਔਰ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।